ਸੱਯਦ ਅਬਦੁੱਲਾ ਸ਼ਾਹ ਕਾਦਰੀ ਛਤਾਰੀ ਕਿਹੜੇ ਨਾਂ ਨਾਲ ਮਸ਼ਹੂਰ ਹੋਏ? ਆਪ ਬੁੱਲ੍ਹੇ ਸ਼ਾਹ ਦੇ ਨਾਂ ਨਾਲ ਮਸ਼ਹੂਰੀ ਹਾਸਲ ਕੀਤੀ। ਆਪ ਬੁੱਲ੍ਹੇ ਸ਼ਾਹ ਕਦੋਂ ਤੇ ਕਿੱਥੇ ਤੇ ਕਿਸ ਦੇ ਘਰ ਪੈਦਾ ਹੋਏ? ਆਪ ਸਖੀ ਮੁਹੰਮਦ ਦਰਵੇਸ਼ ਦੇ ਘਰ ਵਿੱਚ ਉਚ ਸ਼ਰੀਫ ਵਿੱਚ 1680 ਨੂੰ ਪੈਦਾ ਹੋਏ। ਆਪ ਦੇ ਵਾਲਿਦ ਮੁਹਤਰਮ ਉਚ ਸ਼ਰੀਫ ਛੱਡ ਕੇ ਕਿੱਥੇ ਜਾ ਕੇ ਰਿਹਾਇਸ਼ ਇਖਤਿਆਰ ਕੀਤੀ? ਆਪ ਉਚ ਸ਼ਰੀਫ ਛੱਡ ਕੇ ਪਹਿਲੋਂ ਮਲਕਵਾਲ ਸਾਹੀਵਾਲ ਤੇ ਫਿਰ ਕਸੂਰ ਦੇ ਨੇੜੇ ਇੱਕ ਪਿੰਡ ਪਾਂਡੂ ਕੀ ਭੱਟੀਆਂ ਵਿੱਚ ਆਬਾਦ ਹੋਏ। ਸੱਯਦ ਬੁੱਲ੍ਹੇ ਸ਼ਾਹ ਰਹਿਮਤੁল্ਲਾਹ ਦੇ ਉਸਤਾਦ ਕੌਣ ਸਨ? ਸੱਯਦ ਬੁੱਲ੍ਹੇ ਸ਼ਾਹ ਦੇ ਉਸਤਾਦ ਮੁਹਤਰਮ ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਸਨ, ਜਿਹੜੇ ਵਾਰਿਸ ਸ਼ਾਹ ਦੇ ਵੀ ਉਸਤਾਦ ਸਨ। ਸ਼ਾਹ ਅਨੈਤ ਕਾਦਰੀ ਕੌਣ ਸਨ ਤੇ ਬੁੱਲ੍ਹੇ ਸ਼ਾਹ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ? ਆਪ ਬੁੱਲ੍ਹੇ ਸ਼ਾਹ ਦੇ ਮੁਰਸ਼ਿਦ ਸਨ ਤੇ ਆਪ ਦਾ ਪੀਰ ਮੁਰੀਦ ਦਾ ਰਿਸ਼ਤਾ ਸੀ। ਜਦੋਂ ਬੁੱਲ੍ਹੇ ਸ਼ਾਹ ਮੁਰਸ਼ਿਦ ਦੀ ਜ਼ਾਤ ਵਿੱਚ ਫਨਾ ਹੋਏ, ਉਦੋਂ ਬੁੱਲ੍ਹੇ ਸ਼ਾਹ ਕੀ ਆਖਿਆ? ਕਾਫੀ ਤੋਂ ਮਤਲਬ ਸਮਝਾਓ। ਜਿਹੜਾ ਸਾਨੂੰ ਸੱਯਦ ਆਖੇ ਦੋਜ਼ਖ ਮਿਲਣ ਸਜ਼ਾਈ। ਮੁਰਸ਼ਿਦ ਦੀ ਵਫਾਤ ਤੋਂ ਕਿੰਨੇ ਸਾਲ ਬਾਅਦ ਆਪ ਉਹਨਾਂ ਦੇ ਗੱਦੀ ਨਸ਼ੀਨ ਰਹੇ? ਆਪ 30 ਸਾਲ ਬਾਅਦ ਤੱਕ ਜ਼ਿੰਦਾ ਰਹੇ ਤੇ 1758 ਨੂੰ ਵਫਾਤ ਪਾ ਗਏ। ਉਦੋਂ ਤੱਕ ਆਪ ਆਪਣੇ ਮੁਰਸ਼ਿਦ ਦੀ ਗੱਦੀ ਨਸ਼ੀਨੀ ਸਾਂਭੀ ਰੱਖੀ। ਆਪ ਦਾ ਉਰਸ ਕਿਸ ਮਹੀਨੇ ਦੀ ਕਿਹੜੀ ਤਰੀਕ ਤੱਕ ਮਨਾਇਆ ਜਾਂਦਾ ਹੈ? ਆਪ ਦਾ ਉਰਸ ਭਾਦੋਂ ਦੀ 9 ਤਰੀਕ ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜਾ 11 ਤਰੀਕ ਤੱਕ ਰਹਿੰਦਾ ਹੈ। ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਕਿਸ ਦਾ ਸ਼ੇਰ ਏ? ਸ਼ਾਇਰ ਦਾ ਨਾਂ ਦੱਸੋ। ਇਹ ਸ਼ੇਰ ਬੁੱਲ੍ਹੇ ਸ਼ਾਹ ਦਾ ਏ। ਰਾਜਾ ਭੀਮ ਚੰਦ ਤੇ ਕਿਸ ਵਿਚਕਾਰ ਲੜਾਈ ਹੋਈ ਅਨੰਦਪੁਰ ਯਾਨੀ ਆਨੰਦਗੜ੍ਹ ਵਿੱਚ? ਆਨੰਦਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਤੇ ਰਾਜਾ ਭੀਮ ਦੇ ਵਿਚਕਾਰ ਲੜਾਈ ਹੋਈ। ਆਨੰਦਪੁਰ ਯਾਨੀ ਆਨੰਦਗੜ੍ਹ ਵਿੱਚ ਜਦੋਂ ਇਹ ਲੜਾਈ ਹੋਈ ਸੀ, ਉਸ ਵੇਲੇ ਬੁੱਲ੍ਹੇ ਸ਼ਾਹ ਦੀ ਉਮਰ ਕਿੰਨੀ ਸੀ? ਇਹ ਲੜਾਈ 1701 ਵਿੱਚ ਹੋਈ। ਉਸ ਸਮੇਂ ਆਪ ਦੀ ਉਮਰ ਤਕਰੀਬਨ 20 ਸਾਲ ਦੇ ਲਗਭਗ। ਆਨੰਦਪੁਰ ਵਿੱਚ 705 ਵਿੱਚ ਦੂਜੀ ਲੜਾਈ ਸ਼ੁਰੂ ਹੋਈ ਤੇ ਉਸ ਵਿੱਚ ਆਨੰਦਪੁਰ ਕਿਸ ਨੂੰ ਛੱਡਣਾ ਪਿਆ? ਗੁਰੂ ਗੋਬਿੰਦ ਸਿੰਘ ਹੋਰਾਂ ਨੂੰ ਖੁਰਾਕ ਦੀ ਤਰੋਟ ਦਿੱਤੀ ਗਈ, ਜਿਸ ਵਜ੍ਹਾ ਤੋਂ ਉਹਨਾਂ ਆਨੰਦਗੜ੍ਹ ਜਾਂ ਆਨੰਦਪੁਰ ਨੂੰ ਛੱਡਿਆ। ਨਾਦਰ ਸ਼ਾਹ ਨੇ ਪਹਿਲਾ ਹਮਲਾ ਕਦੋਂ ਕੀਤਾ ਤੇ ਇੱਥੇ ਉਸ ਨੇ ਪੰਜਾਬ ਵਿੱਚ ਕਿੰਨੇ ਦਿਨ ਸਟੇ ਕੀਤਾ? ਉਹ 10 ਜਨਵਰੀ 1939 ਨੂੰ ਇੱਥੇ ਹਮਲਾਵਰ ਹੋਇਆ ਤੇ 16 ਦਿਨ ਇੱਥੇ ਕਿਆਮ ਕੀਤਾ। ਬੁੱਲ੍ਹੇ ਸ਼ਾਹ ਮੁਕੰਮਲ ਕਾਫੀਆਂ ਕਿਸ ਸੋਧਣਹਾਰ ਦੀ ਲਿਖਤ ਹੈ? ਇਹ ਲਿਖਤ ਸ਼ਰੀਫ ਸਾਬਰ ਹੋਰਾਂ ਨੇ ਸੋਧ ਕੇ ਛਾਪੇ ਚਾੜੀ। ਆਖਿਆ ਬੁੱਲ੍ਹੇ ਸ਼ਾਹ ਨੇ ਕਿਸ ਦੀ ਲਿਖਤ ਹੈ? ਇਹ ਮੁਹੰਮਦ ਆਸਫ ਖਾਨ ਹੋਰਾਂ ਦੀ ਲਿਖਤ ਹੈ। ਬਾਬਾ ਬੁੱਲ੍ਹੇ ਸ਼ਾਹ ਬਾਰੇ ਕਿਸ ਮੁਸ਼ਤਰਕ ਨੇ ਕਿਤਾਬ ਲਿਖੀ? ਉਸ ਦਾ ਨਾਂ ਕੀ ਹੈ? ਅਸੂਰਨ ਉਸ ਦਾ ਨਾਮ ਹੈ ਜਿਸ ਮੁਸ਼ਤਰਕ ਨੇ ਆਪ ਬਾਰੇ ਕਿਤਾਬ ਲਿਖੀ। ਡਾਕਟਰ ਲਾਜਵੰਤੀ ਨੇ ਪੰਜਾਬੀ ਦੇ ਸੂਫੀ ਸ਼ਾਇਰ ਵਿੱਚ ਬੁੱਲ੍ਹੇ ਸ਼ਾਹ ਨੂੰ ਕੀ ਆਖ ਕੇ ਪੁਕਾਰਿਆ? ਡਾਕਟਰ ਲਾਜਵੰਤੀ ਨੇ ਬੁੱਲ੍ਹੇ ਸ਼ਾਹ ਨੂੰ ਸੈਕੂਲਰ ਆਖਿਆ। ਬੁੱਲ੍ਹੇ ਸ਼ਾਹ ਸਰਕਾਰ ਨੇ ਕਿੰਨੇ ਵਿਆਹ ਕੀਤੇ ਤੇ ਕਿੱਥੇ ਕਿੱਥੇ ਕੀਤੇ? ਬੁੱਲ੍ਹੇ ਸ਼ਾਹ ਨੇ ਇੱਕ ਵੀ ਵਿਆਹ ਨਹੀਂ ਕੀਤਾ। ਇਲਮੇ ਲਦੁਨੀ ਕੀ ਹੈ ਜਾਂ ਇਹਦੇ ਤੋਂ ਕੀ ਮੁਰਾਦ ਹੈ? ਐਸਾ ਇਲਮ ਜਿਹੜਾ ਦੁਨੀਆ ਦੇ ਕਿਸੇ ਮੁਦਰਿਸੇ ਵਿੱਚੋਂ ਨਹੀਂ ਮਿਲਦਾ, ਬਲਕਿ ਉਹ ਅੱਲਾਹ ਤਾਲਾ ਦੀ ਦੇਣ ਹੈ, ਉਹ ਜਿਸ ਨੂੰ ਦੇ ਦੇਵੇ। ਸ਼ਾਹ ਅਨੈਤ ਕਾਦਰੀ ਦਾ ਮਜ਼ਾਰ ਕਿੱਥੇ ਹੈ? ਸ਼ਾਹ ਅਨੈਤ ਕਾਦਰੀ ਦਾ ਮਜ਼ਾਰ ਲਾਹੌਰ ਵਿੱਚ ਕੁਈਨ ਰੋਡ ਤੇ ਵੇ। ਬੁੱਲ੍ਹੇ ਸ਼ਾਹ ਸਰਕਾਰ ਦਾ ਸ਼ਜਰਾ ਨਸਬ ਕਿਸ ਨਾਲ ਜਾ ਮਿਲਦਾ ਹੈ? ਆਪ ਦਾ ਸ਼ਜਰਾ ਨਸਬ ਸ਼ੇਖ ਅਬਦੁਲ ਕਾਦਰ ਜਿਲਾਨੀ ਪੀਰਾਂ ਦੇ ਪੀਰ ਨਾਲ ਜਾ ਮਿਲਦਾ ਹੈ। ਬੁੱਲ੍ਹੇ ਸ਼ਾਹ ਸਰਕਾਰ ਨੇ ਕਾਫੀਆਂ ਤੋਂ ਇਲਾਵਾ ਕੀ ਕੀ ਲਿਖਿਆ? ਆਪ ਨੇ ਦੋੜੇ, ਸਤਵਾਰੇ, ਅਠਵਾਰੇ, ਸੀ ਹਰਫੀਆਂ, ਗੰਢਾਂ ਲਿਖੀਆਂ। 12 ਮਾਹ ਵੀ ਲਿਖਿਆ ਕਿ ਨਹੀਂ? ਜੀ ਬਿਲਕੁਲ, ਆਪ ਨੇ 12 ਮਾਹ ਵੀ ਲਿਖੇ ਨੇ। ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਵਿੱਚ ਢੋਲਾ ਲਫ਼ਜ਼ ਕਿਸ ਵਾਸਤੇ ਲਿਖਿਆ ਗਿਆ ਹੈ ਤੇ ਢੋਲੇ ਤੋਂ ਮੁਰਾਦ ਉਹ ਕਿਸ ਦੀ ਜ਼ਾਤ ਨੂੰ ਲੈਂਦੇ ਨੇ?
ਜੀ ਬੁੱਲੇ ਸ਼ਾਹ ਆਪਣੀਆਂ ਕਾਫੀਆਂ ਵਿੱਚ ਢੋਲਾ ਰੱਬ ਦੀ ਜ਼ਾਤ ਲਈ ਵਰਤਿਆ ਏ। ਬੁੱਲੇ ਸ਼ਾਹ ਸਰਕਾਰ ਕਿਸ ਸ਼ਾਇਰ ਵਾਂਗੂ ਦੀਆਂ ਅਲਾਮਤਾਂ ਵਰਤੀਆਂ ਨੇ? ਬੁੱਲੇ ਸ਼ਾਹ ਸ਼ਾਹ ਹੁਸੈਨ ਵਾਂਗੂ ਦੀਆਂ ਅਲਾਮਤਾਂ ਵਰਤੀਆਂ ਨੇ, ਜਿਸ ਤਰ੍ਹਾਂ ਸ਼ਾਹ ਹੁਸੈਨ ਨੇ ਆਪਣੀ ਸ਼ਾਇਰੀ ਵਿੱਚ ਵਰਤੀਆਂ। ਚਰਖਾ, ਪੌਣੀ, ਕੱਤਣ, ਛੱਲੀ, ਦਾਜ, ਬਾਬਲ, ਪੇਕੜਾ, ਸਹੁਰਾ। ਇਹ ਅਲਾਮਤ ਬੁੱਲੇ ਸ਼ਾਹ ਤੋਂ ਇਲਾਵਾ ਹੋਰ ਕਿਸ ਸ਼ਾਇਰ ਨੇ ਵਰਤੀਆਂ ਨੇ? ਉਹਨਾਂ ਦਾ ਨਾਂ ਦੱਸੋ। ਸ਼ਾਹ ਹੁਸੈਨ ਨੇ ਵੀ ਇਹੋ ਸੇਮ ਅਲਾਮਤਾਂ ਆਪਣੀਆਂ ਕਾਫੀਆਂ ਵਿੱਚ ਵਰਤੀਆਂ ਨੇ।